ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ ਜੋ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨ ਆਇਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਈ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ। ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਇਹਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ ਤੁਹਾਨੂੰ ਪਤਾ ਹੈ, ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨਹੀਂ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ, ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ, ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ, ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬੰਦਾ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ, ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ। ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਉਹ ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ। ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ,
ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਸ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ ਕਿਸੇ ਵੀ ਗੱਲਾਂ ਕਰਕੇ, ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਦ ਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਲੱਗੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ, ਜਦੋਂ ਉਹਦੇ ਇਲੈਕਸ਼ਨ ਸੀ।
ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ, ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ। ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ ਚ, ਸਾਡੇ 2 ਭਰਾਵਾਂ ਦੇ ਕਤਲ ਹੋਣ ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ। ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ, ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬੰਦਾ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ, ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅੱਜ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ
ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ, ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਬਾਕੀ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ, ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ, ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਕੋਈ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲਿਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲਿਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ, ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ, ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ ਉਹ ਗੱਲ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ
नहीं कोई कानून कुछ कह सकता है। इन्हों की सब जायज़ है, सब क्राइम भी कर सकते हैं, सब क्राइम करके शरेआम खुला घूम भी सकते, इन्होंने कोई पुछ दस नहीं है। फिर सानू इस तो इलावा साढ़े को कोई होर ऑप्शन नहीं सी। जिहड़ी ऑप्शन सीगी असीं ओह कीता, असीं आप हथियार चुके ते असीं आप आपदा बदला लै लिया। असीं जस्टिस देता, सानू जो सही लगदा सी, जो इहदे नाल होनी चाहिदी सी असीं करती। हुण असीं सही कीता गलत कीता, जो साडे दिल च गल्लां ने ओह सही ने जां गलत ने, ये महाराज सच्चे पातशाह अकाल पुरख सब जानी जाना, उन्हें सब दे मन दियां पता ने, साडियां भी तुहाडियां भी सारियां दियां भी। असीं उस महाराज दे अकाल पुरख दे अगे सिर झुकाउने आ। सानू उहदी अदालत च जो भी सज़ा मिलूगी असीं उहदी रजा च राजी हां। सानू होर किसी दुनियावी अदालत तो जां किसी जस्टिस सिस्टम तो कोई जस्टिस की उम्मीद है नहीं कि उसे महाराज दे अगे सिर झुकदा, जो वो कहूगा जो वो करूगा सानू मंजूर है। असीं जो करना सी असीं करता, वो महाराज नूं सब पता है क्यों होया किवें होया कदों होया। हुण गल अपनी मुक्कदी गल भी यह अज वीडियो बनाउणी आपां नूं ਇਹਦਾ कोई एक स्पैशल मकसद है। वीडियो ਆਪਾਂ ਨੂੰ इस करके बनानी पै रही है कि यार सानू कोई इस चीज़ ਨਾਲ फर्क नहीं पैंदा। तुसीं सानू जिन्ना मर्जी माड़े कही जाओ, असीं माड़े हाँ, सानू माड़े रहन दो, असीं चंगा बनना नहीं चाहुंदे। ठीक है जी, चंगा बन बहुत देख लिया, चंगे बंदियां दे घर जाड़ दिंदे लोग, माड़ियां नहीं कोई झाकदा भी नहीं। हुण माड़े हाँ, कोई गल नहीं, सानू माड़े ही रहन दो, असीं बहुत चंगे बन वेखिया पहलां। गल मुकदी वीर मेरे, ये है भी दुख जिहड़ी चीज़ का हो रहा भी, जिहड़े लोग इनू सिद्धू मरण तो बाद उही लोग जिहड़े सिद्धू नूं जिउंदे नूं गालां कढदे रहे आ सारे। 95% लोग उहनूं गालां ही कढदे सी, तू गद्दार है, तू ऐ करता, तू इउं करता, तू पंजाबियों नाल धोखा कीता, पता ही नहीं किन्नियां किन्नियां गल्लां च किहड़े कारण सी जिन्नियां गल्लां तो गालां कढदे रहे आ। सब नहीं पता ये चीज़ां। ठीक है, उहदे मरण तो बाद वो चंगा हो गया, सच्चा हो गया। ठीक है, इक्को दम ही लोगों की सोच ही बदल गई उन्होंने लैके। क्यों भी कोई जज्बाती वीडियो आ गई, वो घरदियां दी इमोशनल वीडियोज आ गई। किसी भी घर का कोई जी तुरदा ना, जो किसी भी घर का कोई परिवार का जी मरदा, घर च 70 विषय होंगे, माहौल इहो जिहा हुंदा वीर मेरे। थोनू नहीं पता है सिद्धू ने किन्ने घरां दा पहलां ये हाल किया, वो गल्लां तुहाडे मूहरे नहीं आईयां। पावरफुल बंदियां दे कसूर मूहरे नहीं आउंदे, इतिहास गवाह है। आम बंदियां दे कसूर ही मूहरे आउंदे आ। इन्हें पता नहीं किन्ने घर च 70 विछाए आ, सानू साडे घरे 70 वेखणे पए आ, ते उदों इहदा नाम आउंदा सी हर थां ते भी इहदी किते ना किते इनवॉल्वमेंट आउंदी ही आउंदी सी। साडी थां ते आके वेखो, किसे बंदे दा रोल होवे तुहानूं तुहाडे घर च वो कुछ विखाउण नूं, भरा दी जान गई होवे ते उहदे विच ना जुड़दा होवे जिन्हां बंदियां दा, वो बंदे शरेआम घुम रहे होण, पुलिस दी सिक्योरिटियां च घूम रहे हो, मिनिस्टरां नाल घूम रहे हो, मौजूदा सरकार च उन्हां दा पूरा हत्थ होवे, सीएम नूं ऐ कहण भी साडा भरा है। ठीक है जी, ते फिर वो गाणियां च भी इहो जी टौंटबाजी करे भी शरेआम ही भी मेरा की कर लिया, मेरा की मैं जो करना सी मैं करता, इहो जिहियां गल्लां। ठीक है, टौंटबाजी। साडी थां ते आके सोचो वीर मेरे, तुसीं साडी थां ते हुंदे तुसीं की करदे? तुहाडे नाल ऐ होई हुंदी, तुहाडा बेकसूर भरा जिल ते एक भी कोई परचा नहीं रहा अज तक, जिन्हें किसी नूं कदे मारिया नहीं। ठीक है, सिर्फ उहदा थोड़ा बहुत मशहूर सी, किसी भी गल्लां करके पॉपूलर सी सोशल मीडिया ते जां कुछ, उन्हां चीज़ां दा फायदा लैण कुछ साडे एंटियां ने ते नाल इहो ਜਿਹੇ बंदियां ने रल के कई चीज़ां मिक्सअप हो गई। कल्ला ਇਹਦਾ रीजन नहीं सी, कुछ होर रीजन सी, कई चीज़ां 2-3-4 चीज़ां इकट्ठियां पाइलअप हो गई जिहदे करके वो साडे भरावां दा नुकसान होया। पर विच ਇਹਦਾ भी हिस्सा सीगा ਜਿਹੜਾ भुल्लिया नहीं जा सकदा। ठीक है जी, पर गल जिहड़ी आपां हुण कर रहे हां, ਜਿਹੜਾ ਤੁਸੀਂ ਇਹਨੂੰ सिख शहीदां नाल जां कौमी योद्धिਆਂ नाल जोड़ रहे हो जां पंजाब दे योद्धिਆਂ नाल जोड़ रहे हो, आपां उस चीज़ ते गल करन नूं अज वीडियो बना रहे हैं। साडियां परसनल गल्लां बातां में चलदियां रहणियां भी ਇਹਦਾ की कसूर सी नहीं, पर गल जिहड़ी ਇਹ मेन गल करन वाली है, ਜਿਹੜਾ ਤੁਸੀਂ ਇਹਨੂੰ सिख शहीदां नाल जां कौमी योद्धिਆਂ ਦੇ बराबर पाता, वीर मेरे ਇਹ हकदार नहीं सी उस चीज़ ਦਾ। ਤੁਸੀਂ ਇਹਨੂੰ सिख योद्धिਆਂ नाल शहीदां नाल बहा के सिख योद्धिਆਂ ਦੀ भी बेइज्जती कीती है, जिन्हां ने वाकई कौम ਲਈ कुछ किया, जिन्हां ने घर छड्डिया, जिन्हां ने धक्के खाधे, कुर्बानियां कीतियां, उन्हां नूं ਤੁਸੀਂ ਇਹਨਾਂ ਦੇ ਨਾਲ कंपेयर करके उन्हां ਦੀ भी इज्जत घटाई है। इस कोई शक नहीं, लख भी लाहनत है तुहानूं। अगलियां मेरियां कुछ गल्लां सुन लिओ, जे उन्हां च कोई गल गलत होई तां मैनूं दस्सिओ। तुसीं आप भी एक बारी सोचोगे जरूर भी यार किहड़े बंदे नूं शहीद कही गए, किहड़े बंदे लई इंसाफ मंगी गए। ਇਹ ਉਹੀ सिद्धू है वीर मेरे, ਜਿਹੜਾ एड्डी उच्ची थां ते बैठा सी, जां जिहदे एडे एडे संबंध सी। जे ਇਹ कौम ਦਾ वाकई दर्दी ਹੁੰਦਾ, ਇਹ कौम ਦਾ पता ही नहीं ਕਿਹੜੇ ਕਿਹੜੇ ਹਿਸਾਬ ਨਾਲ फायदा कर सकदा सी। ਇੰਨੀ ਇਹਦੀ पहुँच सी, ਇਹਦੇ ਲਈ सब कुछ पॉसीबल ਸੀਗਾ।
ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ। ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦੇ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਕੋਈ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਇਹ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਦਿ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ। ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਮਰਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ
ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀ ਗਾਂ, ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ। ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਇਹਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ, ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ, ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ, ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ, ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ, ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ, ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ, ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਹੀ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ
ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ, ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ, ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ, ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦੇ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਤਾਂ ਬਾਈ ਜੀ ਇੱਕ ਆਦਿ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲਿਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲਿਆ। ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰ ਅਣਖੀਲੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ।
ਠੀਕ ਆ। ਪੁਲਿਸ ਦੀਆਂ ਕੁੱਛਾਂ ਕਿਉਂ ਵੜਦਾ ਸੀ ਜਾ ਕੇ, ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ। ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ। ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ। ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰੇ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰੇ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ। ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ
ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਸ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਬਾਕੀ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈਂ ਸਿੰਘ ਦਾ ਬਾਈ ਜੀ ਇੱਕ ਆਪ ਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਵੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਵੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਲੱਗੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ।
ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ, ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜੀ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ,
ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਝ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦੇ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸ ਦਿੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖਿੱਤੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਲੱਗੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਇਹ ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ। ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ, ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ
ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ, ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ। ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਦਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ, ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ। ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ।
ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ ਸੱਥਰ ਵਿਛਾਏ ਆ। ਸਾਨੂੰ ਸਾਡੇ ਘਰੇ ਸੱਥਰ ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੀ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ, ਦੀਪ ਸਿੱਧੂ ਨਾਲ ਇਹਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ,
ठीक है, सब ने गल चुकी सी, लोगों ने बहुत गालां कढ़ियां सी, तू ऐ करदा तू यूं करदा, पर लोग हुण भुल गए, हुण लोगों नूं याद नहीं रह गई वो गल। बहुत याददाश्त कमजोर है, छेती भुल जाने हो वीर मेरे। टू पाक दी गल्लां तां करी गए, टू पाक नाल कदों पुलिस वेख ली किसी ने? टू पाक पुलिस दी सिक्योरिटियां च नहीं घुमदा सी, जे तां पंगा लिया सी पिओां नाल, ठीक है, जे एडी जुरत सी फिर आपदे दम ते रहिंदा ना, ठीक है, पुलिस दी कुच्छां क्यों वड़दा सी जाके, पुलिस वालियां दे लीडरां दे पैरां च क्यों वजदा सी जाके, फिर एडा ही अणखी सी, एडा ही योधा सी, लड़दा फिर आके बंदे नाल, ओनूं सुनेहा लवाया सी ना कि तैनूं मारांगे। 2 करोड़ रुपये दी ऑफर दित्ती सी ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ, ਜਦੋਂ ਇਹਦੇ ਇਲੈਕਸ਼ਨ ਸੀ। ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ, ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ, ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ। ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ, ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ, ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ, ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ, ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ। ਉਹਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ,
ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅੱਜ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ ਕਿਸੇ ਵੀ ਗੱਲਾਂ ਕਰਕੇ, ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਬਾਕੀ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਕੋਈ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਇਹ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ, ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ ਉਹ ਗੱਲ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ
ਨੁਕਸਾਨ ਹੋਣ 'ਚ ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ, ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ, ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ, ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ। ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜੀ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ। ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ।
ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ। ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ, ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ। ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ 'ਚ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ, ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ, ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈਂ, ਸਿੰਘ ਦਾ ਬਾਈ ਜੀ ਇੱਕ ਆਦ ਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ। ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ, ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ। ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ।
ਹੁਣ ਅਸੀਂ ਸਹੀ ਕੀਤਾ ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ, ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ, ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ, ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ, ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ, ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀ ਗਾਂ, ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਈ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਵਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ, ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ, ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ, ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ, ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ, ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ, ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਹੀ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਉਹ ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ।
ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ ਸੱਥਰ ਵਿਛਾਏ ਆ। ਸਾਨੂੰ ਸਾਡੇ ਘਰੇ ਸੱਥਰ ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਕੋਈ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ।
ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ, ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਹੈ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰ ਅਣਖੀਲੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ, ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ ਤੂੰ ਇਉਂ ਕਰਦਾ, ਪਰ ਲੋਕ ਹੁਣ ਭੁੱਲ ਗਏ। ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ, ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ। ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ? ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਹੀ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰੇ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ,
ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਨੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲਿਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲਿਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਸੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖਿੱਤੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ, ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ?
ਟੂਪੈਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ ਕਿਉਂ ਵੜਦਾ ਸੀ ਜਾ ਕੇ, ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ, ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ, ਜਦੋਂ ਇਹਦੇ ਇਲੈਕਸ਼ਨ ਸੀ। ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ, ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ, ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਿਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ। ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ।
ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈ ਸਿੰਘ ਤਾਂ ਬਾਈ ਜੀ ਇੱਕ ਆਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਹਿ ਜਾਓ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਸੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਦੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਉਹ ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ? ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ।
एडे एडे लीडरां दे दोस्तां नूं, एडे एडे वड्डे अफसरां दे, मिनिस्टरां दे मुंडियां दे दोस्तां नूं नहीं कोई कानून कुछ कह सकता है। इन्हां दी सब जायज़ है। सब क्राइम भी कर सकते हैं, सब क्राइम करके शरेआम खुला घूम भी सकते हैं। इन्हां नूं कोई पुछ दस नहीं है। फिर सानू इस तो इलावा साडे कोल कोई होर ऑप्शन नहीं सी। जिहड़ी ऑप्शन सीगी असीं ओह कीता। असीं आप हथियार चुके ते असीं आप आपदा बदला लै लिया। असीं जस्टिस देता सानू जो सही लगदा सी, जो इहदे नाल होनी चाहिदी सी असीं करती। हुण असीं सही कीता गलत कीता, जो साडे दिल च गल्लां ने ओह सही ने जां गलत ने, ये महाराज सच्चे पातशाह अकाल पुरख सब जानी जाना, उन सब दे मन दियां पता ने, साडियां भी तुहाडियां भी सारियां दियां भी। असीं उस महाराज दे अकाल पुरख दे अगे सिर झुकाउने आ। सानू उहदी अदालत च जो भी सज़ा मिलूगी असीं उहदी रजा च राजी हैं। सानू होर किसी दुनियावी अदालत तो जां किसी जस्टिस सिस्टम तो कोई जस्टिस की उम्मीद है नहीं कि उसे महाराज दे अगे सिर झुकदा। जो वो कहूगा जो वो करूगा सानू मंजूर है। असीं जो करना सी असीं करता। वो महाराज नूं सब पता है क्यों होया, किवें होया, कदों होया। हुण गल अपनी मुक्कदी गल भी ये अज वीडियो बनाउणी आपां नूं ਇਹਦਾ कोई एक स्पैशल मकसद है। वीडियो ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ है कि यार ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਆ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। मैं श्री मुक्तसर साहब का रहने वाला। तुसीं सारे मैनूं जानते ही हो। पिछले कुछ समय जो तुसीं मेरा नाम खबरों च सुन रहे होवोगे। हुण रीसेंटली मेरा नाम सिद्धू मूसेवाले वाले केस के नाल जोड़िया गया। असीं पहलां भी ये चीज़ की जिम्मेवारी लई सी, हुण भी जिम्मेवारी लैंदे आ। ये काम असीं कराया सी। सानूं ये चीज़ ते कोई रिगरेट नहीं, कोई अफसोस नहीं। समय दी यही मंग सी। ना मैं कोई आपदा इत्थे पक्ष देण दी गल करना है भी असीं बहुत चंगे हैं, ठीक है जी, भी असीं जायज़ कीता नजायज़ कीता। वो चीज़ां समय के हिसाब नाल आपे गां दी गां समा समर्थ है। समय के हिसाब नाल सारियां चीज़ां मूहरे आउंदियां रहणियां। ये चीज़ां कई ते जां सुनी ते यकीन नहीं आउणियां तुहानूं, पर समय नाल गल्लां लुकियां नहीं रहणियां। हौली हौली असीं जोर मारदे रहांगे भी गल्लां मूहरे आउण ते किते ना किते जरूर आउणगियां। सानूं इस चीज़ दी पूरी उम्मीद है। सिद्धू दोषी सी। साडे भरावां दे नुकसान होने च, साडे दो भरावां दे कतल होने च इहदा इंडायरैक्टली डायरैक्टली किते ना किते हत्थ सी। शरेआम इहनूं पता सी ये चीज़ होनी है, पर इहने आपदे गाणे वाले अक्स नूं, इहने आपदी गाणे वाली इमेज नूं सच्चा करन लई ਉਹ चीज़ां कीतियां, ਉਹ गलतियां कीतियां ਜਿਹੜੀਆਂ ਭੁੱਲਣ ਯੋਗ नहीं सी, जिन्हां दी सज़ा देनी बनदी सी। असीं जस्टिस तो कानून तो भी बहुत वेट भी की, उम्मीद भी की भी ताकि कानून जां जस्टिस इहनूं कोई सज़ा देवे, कुछ होवे, पर नहीं। कित्थे तुहानूं पता है गरीबां लई है कानून, आम बंदियां लई कानून है। इन्हां एडे एडे लीडरां दे दोस्तां नूं, एडे एडे वड्डे अफसरां दे, मिनिस्टरां दे मुंडियां दे दोस्तां नूं नहीं कोई कानून कुछ कह सकता है। इन्हां दी सब जायज़ है। सब क्राइम भी कर सकते हैं, सब क्राइम करके शरेआम खुला घूम भी सकते हैं। इन्हां नूं कोई पुछ दस नहीं है। फिर सानू इस तो इलावा साडे कोल कोई होर ऑप्शन नहीं सी। जिहड़ी ऑप्शन सीगी असीं ओह कीता। असीं आप हथियार चुके ते असीं आप आपदा बदला लै लिया। असीं जस्टिस देता सानू जो सही लगदा सी, जो इहदे नाल होनी चाहिदी सी असीं करती। हुण असीं सही कीता गलत कीता, जो साडे दिल च गल्लां ने ओह सही ने जां गलत ने, ये महाराज सच्चे पातशाह अकाल पुरख सब जानी जाना, उन सब दे मन दियां पता ने, साडियां भी तुहाडियां भी सारियां दियां भी। असीं उस महाराज दे अकाल पुरख दे अगे सिर झुकाउने आ। सानू उहदी अदालत च जो भी सज़ा मिलूगी असीं उहदी रजा च राजी हैं। सानू होर किसी दुनियावी अदालत तो जां किसी जस्टिस सिस्टम तो कोई जस्टिस की उम्मीद है नहीं कि उसे महाराज दे अगे सिर झुकदा। जो वो कहूगा जो वो करूगा सानू मंजूर है। असीं जो करना सी असीं करता। वो महाराज नूं सब पता है क्यों होया, किवें होया, कदों होया। हुण गल अपनी मुक्कदी गल भी ये अज वीडियो बनाउणी आपां नूं ਇਹਦਾ कोई एक स्पैशल मकसद है। वीडियो ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ कि यार ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਆ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ।
ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ, ਸਭ ਨੂੰ ਹੀ ਪਤਾ ਇਹ ਚੀਜ਼ਾਂ। ਠੀਕ ਹੈ, ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ। ਠੀਕ ਹੈ, ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ, ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ। ਠੀਕ ਹੈ ਜੀ, ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ। ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜਿਸ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ। ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ, ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ, ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ, ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ, ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ, ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ।
ਵੀ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀਆਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੀ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰ ਅਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ, ਠੀਕ ਹੈ ਨਾ। ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ। ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨਹੀਂ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਦਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰੇ। ਉਹਨੂੰ ਨਹੀਂ ਪਤਾ ਸਿੱਧੂ ਨੇ
ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ ਸੱਥਰ ਵਿਛਾਏ ਆ। ਸਾਨੂੰ ਸਾਡੇ ਘਰੇ ਸੱਥਰ ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਬਾਕੀ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਦ ਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦੀ ਕਾਂਗਰਸ 'ਚ ਰਾਜ ਜੋ ਤੇ ਜਦੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਵੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ,
ठीक है। तो तुसीं ਉਹਦੇ ਨਾਲ ਵੀਰ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਸ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅੱਜ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ,
ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਝ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਵੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਲੱਗੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁੱਖ ਸੋਚੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ।
ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਇਹ ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ, ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ, ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ। ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣੇ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਇਹ ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ,
ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ, ਸਭ ਨੂੰ ਪਤਾ ਇਹ ਚੀਜ਼ਾਂ। ਠੀਕ ਹੈ, ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ। ਠੀਕ ਹੈ, ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ, ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ, ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ। ਠੀਕ ਹੈ ਜੀ, ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ। ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ। ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ, ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਆ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਆ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ,
ठीक है भाई, बहुत सोहना गाना कड्डिया। गाने बागियां दे चलदे हुंदे वीर मेरे, गाने भी कदे टॉपां दे चले आ, कदे लीडरां दे गाने भी चले आ, ते मैं कदे इधर ते कदे उधर भी, मैनू किसे नाल कोई नहीं, मेरे आप दा फायदा वेखना ते मैं बहुत तगड़ा पालछी हां। फिर थोड़ी गाने चलदे सी, ठीक है, गाने बागियां दे चलने हुंदे आ। ते ओही सिद्धू है वीर मेरे, SYL दा गाना तां गाई गया। SYL नहर जिहड़े परिवार ने कड्ढी सी, उन्हां नूं जिताउण वास्ते तूं दिन रात जोर मारी जाना। उत्थे नहीं जाके कदे गल कीती भी बई SYL पंजाब लई माड़ी है ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ, ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਹੈ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦੇ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਵੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ, ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ठीक है, सब ने गल चुकी सी, लोगों ने बहुत गालां कड्ढियां सी, तूं ऐं करदा तूं इउं करदा, पर लोग हुण भुल गए, हुण लोकां नूं याद नहीं रह गई वो गल। बहुत याददाश्त कमजोर है, छेती भुल जाने हो वीर मेरे। टू पाक दीयां गल्लां तां करी गए, टू पाक नाल कदों पुलिस वेख ली किसी ने? टू पाक पुलिस दीयां सिक्योरिटियां च नहीं घुमदा सी, जे तां पंगा लिया सी पिओां नाल, ठीक है, जे एड्डी जुरत सी फिर आपदे दम ते रहिंदा ना, ठीक है, पुलिस दी कुच्छां क्यों वरदा ही जाके, पुलिस वालियां दे लीडरां दे पैरां च क्यों वजदा ही जाके? फिर एड्डा ही अणखी सी, एड्डा ही ओहदा सी, लड़दा फिर आके बंदे नाल, ओहनूं सुनेहा लवाया सी ना कि तैनूं मारांगे। 2 करोड़ रुपये दी ऑफर दित्ती सी ओहने मैनूं विक्की मिड्डू खेड़े दे मरन तो बाद, जदों ओहदा नां खुल गया सी इलैक्शनां दे विच, जदों ओहदे इलैक्शन सी। मुक्तसर दा पिंड आ भंग ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ, जिन्हों पता उन्होंने पता ही है वो कौन ने बंदे। उन्होंने बंदे ने मैंने मैसेज लवाया सी भी तेरी गल करा दिंदे आ, सिद्धू नाल 2 करोड़ रुपया ले लो, गुरुद्वारे चढ़ के सौं खा लियो भी नुकसान नहीं करोगे। पर नहीं वीर मेरे, खे नहीं खानी सी, भरा दे खून का बदला लिया, शरेआम कह के लिया। उन्होंने भी पता सी मैनूं मारनगे, ठीक है ना। कोशिश ही साडे भरावां दे नुकसान होण च, साडे 2 भरावां दे कतल होण च इहदा इंडायरैक्टली डायरैक्टली किते ना किते हत्थ सी। शरेआम मैनूं पता सी ये चीज़ होनी है, पर इन्हें आपदे गाणियां वाले अक्स नूं, इन्हें आपदी गाणे वाली इमेज नूं सच्चा करन लई ਉਹ चीज़ां कीतियां, ਉਹ गलतियां कीतियां ਜਿਹੜੀਆਂ ਭੁੱਲਣ ਯੋਗ ਨਹੀਂ ਸੀ, जिन्हां ਦੀ सज़ा देनी बनदी ਸੀ। ਅਸੀਂ जस्टिस तो कानून तो भी बहुत वेट भी की, उम्मीद भी की भी ताकि कानून ਜਾਂ जस्टिस ਇਹਨੂੰ कोई सज़ा देवे, कुछ होवे, पर नहीं, कित्थे ਤੁਹਾਨੂੰ पता है गरीबां ਲਈ है कानून, आम बंदियां ਲਈ कानून है। इन्हां एडे एडे लीडरां दे दोस्तां नूं, एडे एडे वड्डे अफसरां दे, मिनिस्टरां दे मुंडियां दे दोस्तां नूं नहीं कोई कानून कुछ कह सकदा है। इन्हां दी सब जायज़ है, सब क्राइम भी कर सकदे हैं, सब क्राइम करके शरेआम खुला घूम भी सकदे, इन्हां नूं कोई पुछ दस नहीं है। फिर सानूं इस तो इलावा साडे कोल कोई होर ऑप्शन नहीं सी। जिहड़ी ऑप्शन सीगी असीं ओह कीता सी, आप हथियार चुके ते असीं आप आपदा बदला लै लिया। असीं जस्टिस देता सानूं जो सही लगदा सी, जो इहदे नाल होनी चाहिदी सी असीं करती। हुण असीं सही कीता गलत कीता, जो साडे दिल च गल्लां ने ओह सही ने जां गलत ने, ये महाराज सच्चे पातशाह अकाल पुरख सब जानी जाना, उन सब दे मन दियां पता ने, साडियां भी थोडियां भी सारियां दियां भी। असीं उस महाराज दे अकाल पुरख दे अगे सिर झुकाउणे आ। सानूं ओहदी अदालत च जो भी सज़ा मिलूगी असीं ਉਹਦੀ रजा च राजी हैं। सानूं होर किसी दुनियावी अदालत तो जां किसी जस्टिस सिस्टम तो कोई जस्टिस की उम्मीद है नहीं कि उसे महाराज दे अगे सिर झुकदा, जो वो कहूगा जो वो करूगा सानूं मंजूर है। असीं जो करना सी असीं करता, वो महाराज नूं सब पता है क्यों होया, किवें होया, कदों होया। हुण गल अपनी मुक्कदी गल भी ये, अज वीडियो बनाउणी आपां नूं ਇਹਦਾ कोई एक स्पैशल मकसद है। वीडियो ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ कि यार ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ, ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ, ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। गल मुकदी वीर मेरे, ये है भी दुख जिहड़ी चीज़ दा हो रहा भी, जिहड़े लोग इहनूं सिद्धू मरन तो बाद, ਉਹੀ लोग जिहड़े सिद्धू नूं जिउंदे नूं गालां कढदे रहे आ सारे। 95% लोग ਉਹਨੂੰ गालां ही कढदे सी, तू गद्दार है, तू ऐ करता, तू इउं करता, तू पंजाबियों नाल धोखा कीता, पता नहीं किन्नियां किन्नियां गल्लां च किहड़े कारण सी जिन्नियां गल्लां तो गालां कढदे रहे आ। सब नूं पता ये चीज़ां, ठीक है। ਉਹਦੇ मरन तो बाद ਉਹ चंगा हो गया, सच्चा हो गया, ठीक है। इक्को दम ही लोगों की सोच ही बदल गई उन्हें लैके, क्यों भी कोई जज्बाती वीडियो आ गई, वो घरदियां दी इमोशनल वीडियोज आ गई,
ਕਿਸੇ ਵੀ ਘਰ ਦਾ ਕੋਈ ਜੀ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜਾਊ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ।
ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ, ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਹੈ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰ ਅਣਖੀਲੇ ਦਾ ਅਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਅਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ ਉਹ ਗੱਲ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ੁਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ? ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ, ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਨੰਬਰ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ, ਵੀ ਇਹਦੀ ਕਿਸੇ ਨਾ ਕਿਸੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ, ਵੀ ਮੇਰਾ ਕੀ ਕਰ ਲਿਆ, ਮੇਰਾ ਕੀ
ਮੈਂ ਜੋ ਕਰਨਾ ਸੀ ਮੈਂ ਕਰਤਾ। ਇਹ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ, ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਦਿ ਨਿੱਕੀ ਜੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ, ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ, ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ।
ਜਦੋਂ ਇਹਦੇ ਇਲੈਕਸ਼ਨ ਸੀ। ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ, ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ, ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ, ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ, ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਤਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ, ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ, ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ, ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀ ਗਾਂ, ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਈ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ ਦੋ ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ, ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ, ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ।
ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ, ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ, ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ, ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ, ਸਭ ਨੂੰ ਪਤਾ ਇਹ ਚੀਜ਼ਾਂ। ਠੀਕ ਹੈ, ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ। ਠੀਕ ਹੈ, ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ ਸੱਥਰ ਵਿਛੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ, ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ, ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ ਸੱਥਰ ਵਿਛਾਏ ਆ, ਸਾਨੂੰ ਸਾਡੇ ਘਰੇ ਸੱਥਰ ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ। ਠੀਕ ਹੈ ਜੀ, ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ। ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ। ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ, ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ,
ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਜੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ। ਉਹ ਗਾਣੇ ਵੀ ਕਦੇ ਟੌਟਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਨੂੰ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰ ਅਣਖੀਲੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਐਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਐਡਾ ਹੀ ਅਣਖੀ ਸੀ, ਐਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ। ਠੀਕ ਹੈ ਨਾ, ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ।
ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ, ਪਤਾ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ, ਸਭ ਨੂੰ ਹੀ ਪਤਾ ਇਹ ਚੀਜ਼ਾਂ। ਠੀਕ ਹੈ, ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ। ਠੀਕ ਹੈ, ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰੇ। ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ, ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ, ਉਹ ਕੁਛ ਵਿਖਾਉਣ ਨੂੰ ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ। ਠੀਕ ਹੈ ਜੀ, ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ। ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰੇ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ। ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ, ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਨੂੰ ਸ਼ਹੀਦ ਦੱਸ ਦਿੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲਿਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲਿਆ।
ਵੀ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਸੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੀ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਲੱਗੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਉਹ ਗੱਲ ਟੂਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣ ਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇ ਤਾਂ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ, ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ, ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ, ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਹੀ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ? ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰੇ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ, ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ,
ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜਿਹਦੇ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ, ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ, ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ, ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜਿਹੇ ਬਾਗੀ ਸੀ, ਏਡੇ ਜਿਹੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਦਿ ਨਿੱਕੀ ਜੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਵੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰ ਅਣਖੀਲੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ। ਤੇ ਤੁਸੀਂ ਇਹਨੂੰ ਉਹਦੇ ਨਾਲ, ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ਠੀਕ ਹੈ। ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ, ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ?
ਟੂਪੈਕ ਪੁਲਿਸ ਦੀਆਂ ਸਿਕਿਉਰਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ, ਠੀਕ ਹੈ। ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ, ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ। ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਵੀ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਉਹਦੇ ਇਲੈਕਸ਼ਨ ਸੀ, ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ, ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਗੋਲਡੀ ਬਰਾੜ ਹੈ ਜੀ, ਸਿੰਦਰਜੀਤ ਸਿੰਘ ਗੋਲਡੀ ਬਰਾੜ। ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ। ਪਿਛਲੇ ਕੁਝ ਸਮੇਂ 'ਚ ਤੁਸੀਂ ਮੇਰਾ ਨਾਮ ਖਬਰਾਂ 'ਚ ਸੁਣ ਰਹੇ ਹੋਵੋਗੇ। ਹੁਣ ਰੀਸੈਂਟਲੀ ਮੇਰਾ ਨਾਮ ਸਿੱਧੂ ਮੂਸੇਵਾਲੇ ਵਾਲੇ ਕੇਸ ਦੇ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਾਇਆ ਸੀ, ਸਾਨੂੰ ਇਹ ਚੀਜ਼ ਤੇ ਕੋਈ ਰੀਗਰੈਟ ਨਹੀਂ, ਕੋਈ ਅਫਸੋਸ ਨਹੀਂ। ਸਮੇਂ ਦੀ ਇਹੀ ਮੰਗ ਸੀ। ਨਾ ਮੈਂ ਕੋਈ ਆਪਦਾ ਇੱਥੇ ਪੱਖ ਦੇਣ ਦੀ ਗੱਲ ਕਰਨਾ ਆ ਵੀ ਅਸੀਂ ਬਹੁਤ ਚੰਗੇ ਹਾਂ, ਠੀਕ ਹੈ ਜੀ, ਵੀ ਅਸੀਂ ਜਾਇਜ਼ ਕੀਤਾ, ਨਜਾਇਜ਼ ਕੀਤਾ। ਉਹ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪੇ ਗਾਂ ਦੀਆਂ, ਸਮਾਂ ਸਮਰੱਥ ਹੈ। ਸਮੇਂ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਮੂਹਰੇ ਆਉਂਦੀਆਂ ਰਹਿਣੀਆਂ। ਇਹ ਚੀਜ਼ਾਂ ਕਹੇ ਤੇ ਜਾਂ ਸੁਣੀ ਤੇ ਯਕੀਨ ਨਹੀਂ ਆਉਣੀਆਂ ਤੁਹਾਨੂੰ, ਪਰ ਸਮੇਂ ਨਾਲ ਗੱਲਾਂ ਲੁਕੀਆਂ ਨਹੀਂ ਰਹਿਣੀਆਂ। ਹੌਲੀ ਹੌਲੀ ਅਸੀਂ ਜ਼ੋਰ ਮਾਰਦੇ ਰਹਾਂਗੇ ਵੀ ਗੱਲਾਂ ਮੂਹਰੇ ਆਉਣ, ਤੇ ਕਿਤੇ ਨਾ ਕਿਤੇ ਜ਼ਰੂਰ ਆਉਣਗੀਆਂ। ਸਾਨੂੰ ਇਹ ਚੀਜ਼ ਦੀ ਪੂਰੀ ਉਮੀਦ ਹੈ। ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ। ਕਿੱਥੇ, ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਪਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ ਸੀ, ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ
ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਨੂੰ ਗਾਲਾਂ ਕੱਢਦੇ ਰਹੇ ਆ। ਸਾਰੇ 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਨਹੀਂ ਕਿੰਨੀਆਂ ਗੱਲਾਂ 'ਚ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ। ਤੁਹਾਡਾ ਬੇਕਸੂਰ ਭਰਾ ਜਿਸ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ। ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ। ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਵਾਕਈ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ,
ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਕੋਈ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ। ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਤੇ ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ। ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਤੇ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖਿੱਤੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ। ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ। ਠੀਕ ਹੈ, ਸਭ ਨੇ ਗੱਲ ਚੁੱਕੀ ਸੀ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਸੀ, ਤੂੰ ਐਂ ਕਰਦਾ, ਤੂੰ ਇਉਂ ਕਰਦਾ। ਪਰ ਲੋਕ ਹੁਣ ਭੁੱਲ ਗਏ, ਹੁਣ ਲੋਕਾਂ ਨੂੰ ਯਾਦ ਨਹੀਂ ਰਹਿ ਗਈ ਉਹ ਗੱਲ। ਬਹੁਤ ਯਾਦਾਸ਼ਤ ਕਮਜ਼ੋਰ ਹੈ, ਛੇਤੀ ਭੁੱਲ ਜਾਂਦੇ ਹੋ ਵੀਰ ਮੇਰੇ। ਟੂ ਪਾਕ ਦੀਆਂ ਗੱਲਾਂ ਤਾਂ ਕਰੀ ਗਏ। ਟੂ ਪਾਕ ਨਾਲ ਕਦੋਂ ਪੁਲਿਸ ਵੇਖ ਲਈ ਕਿਸੇ ਨੇ? ਟੂ ਪਾਕ ਪੁਲਿਸ ਦੀਆਂ ਸਿਕਿਉਰਿਟੀਆਂ 'ਚ ਨਹੀਂ ਘੁੰਮਦਾ ਸੀ। ਜੇ ਤਾਂ ਪੰਗਾ ਲਿਆ ਸੀ ਪਿਓਾਂ ਨਾਲ, ਠੀਕ ਹੈ, ਜੇ ਏਡੀ ਜ਼ਰੂਰਤ ਸੀ ਫਿਰ ਆਪਦੇ ਦਮ ਤੇ ਰਹਿੰਦਾ ਨਾ। ਠੀਕ ਹੈ, ਪੁਲਿਸ ਦੀਆਂ ਕੁੱਛਾਂ 'ਚ ਕਿਉਂ ਵੜਦਾ ਸੀ ਜਾ ਕੇ? ਪੁਲਿਸ ਵਾਲਿਆਂ ਦੇ ਲੀਡਰਾਂ ਦੇ ਪੈਰਾਂ 'ਚ ਕਿਉਂ ਵੱਜਦਾ ਸੀ ਜਾ ਕੇ? ਫਿਰ ਏਡਾ ਹੀ ਅਣਖੀ ਸੀ, ਏਡਾ ਹੀ ਉਹਦਾ ਸੀ, ਲੜਦਾ ਫਿਰ ਆ ਕੇ ਬੰਦੇ ਨਾਲ। ਉਹਨੂੰ ਸੁਨੇਹਾ ਲਵਾਇਆ ਸੀ ਨਾ ਕਿ ਤੈਨੂੰ ਮਾਰਾਂਗੇ। 2 ਕਰੋੜ ਰੁਪਏ ਦੀ ਆਫਰ ਦਿੱਤੀ ਸੀ ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਤੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ। ਜਦੋਂ ਇਹਦੇ ਇਲੈਕਸ਼ਨ ਸੀ, ਮੁਕਤਸਰ ਦਾ ਪਿੰਡ ਆ ਭੰਗ ਜਿਹੜੀ, ਉੱਥੋਂ ਦੇ ਮੁੰਡੇ ਆ ਸਿੱਧੂ ਨਾਲ ਹੁੰਦੇ ਸੀ 24 ਘੰਟੇ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਕੌਣ ਨੇ ਬੰਦੇ। ਉਹਨਾਂ ਬੰਦਿਆਂ ਨੇ ਮੈਨੂੰ ਮੈਸੇਜ ਲਵਾਇਆ ਸੀ ਵੀ ਤੇਰੀ ਗੱਲ ਕਰਾ ਦਿੰਦੇ ਆ, ਸਿੱਧੂ ਨਾਲ 2 ਕਰੋੜ ਰੁਪਇਆ ਲੈ ਲਓ, ਗੁਰਦੁਆਰੇ ਚੜ ਕੇ ਸਹੁੰ ਖਾ ਲਿਓ ਵੀ ਨੁਕਸਾਨ ਨਹੀਂ ਕਰੋਗੇ। ਪਰ ਨਹੀਂ ਵੀਰ ਮੇਰੇ, ਖੇ ਨਹੀਂ ਖਾਣੀ ਸੀ। ਭਰਾ ਦੇ ਖੂਨ ਦਾ ਬਦਲਾ ਲਿਆ, ਸ਼ਰੇਆਮ ਕਹਿ ਕੇ ਲਿਆ। ਉਹਨੂੰ ਵੀ ਪਤਾ ਸੀ ਮੈਨੂੰ ਮਾਰਨਗੇ। ਠੀਕ ਹੈ ਨਾ, ਕੋਸ਼ਿਸ਼ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ। ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ। ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ। ਇਹਨਾਂ ਦੀ ਸਭ ਜਾਇਜ਼ ਹੈ। ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ। ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਚੰਗਾ ਬਣ ਬਹੁਤ ਦੇਖ ਲਿਆ। ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ,
कोई गल नहीं, सानू माड़े ही रहन दो, असीं बहुत चंगे लांबा वेख्या पहलां। गल मुकदी वीर मेरे ये है भी दुख जिहड़ी चीज़ दा हो रहा भी जिहड़े लोग इहनूं सिद्धू नूं मरन तो बाद ਉਹੀ लोग जिहड़े सिद्धू नूं जिउंदे नूं गालां कढदे रहे आ सारे 95% लोग ਉਹਨੂੰ गालां ही कढदे सी, तू गद्दार है, तू ऐ करता, तू इउं करता, तू पंजाबियों नाल धोखा कीता, पता ही नहीं किन्नियां किन्नियां गल्लां च किहड़े कारण सी जिन्नियां गल्लां तो गालां कढदे रहे आ, सब नूं पता ये चीज़ां। ठीक है, ਉਹਦੇ मरन तो बाद ਉਹ चंगा हो गया, सच्चा हो गया। ठीक है, ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੁੰਦਾ ਵੀਰ ਮੇਰਿਓ। ਤੁਹਾਨੂੰ ਨਹੀਂ ਪਤਾ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ, ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾਂ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, CM ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ। ਠੀਕ ਹੈ ਜੀ, ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ। ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜੇਲ੍ਹ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ। ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ। ਠੀਕ ਹੈ ਜੀ, ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਆ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਉਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਆ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਬਾਕੀ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈਂ, ਸਿੰਘ ਦਾ ਬਾਈ ਜੀ ਇੱਕ ਆਦ ਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਬੇਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ।
ठीक है भाई, बहुत सोहना गाना कड्डिया। गाने बागियां दे चलदे हुंदे वीर मेरे, गाने भी कदे टॉपां दे चले आ, कदे लीडरां दे गाने भी चले आ, ते मैं कदे इधर ते कदे उधर भी, मैनू किसे नाल कोई नहीं, मेरा आपदा फायदा वेखना ते मैं बहुत तगड़ा पालछी हां। फिर थोड़ी गाने चलदे सी, ठीक है, गाने बागियां दे चलने हुंदे आ। ते ओही सिद्धू है वीर मेरे, SYL दा गाना तां गाई गया। SYL नहर जिहड़े परिवार ने कड्ढी सी, उन्हां नूं जिताउण वास्ते तूं दिन रात जोर मारी जाना। उत्थे नहीं जाके कदे गल कीती भी बई SYL पंजाब लई माड़ी है ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ, ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ, ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ। ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦੇ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ, ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ 'ਚ। ਉਸ ਟਾਈਮ ਸੰਸਕਾਰ ਹੋ ਰਿਹਾ ਸੀ ਦੀਪ ਸਿੱਧੂ ਦਾ, ਠੀਕ ਹੈ, ਤੇ ਤੁਸੀਂ ਇਹਨੂੰ ਉਹਦੇ ਨਾਲ ਦੀਪ ਸਿੱਧੂ ਨਾਲ ਦੀਆਂ ਫੋਟੋਆਂ ਲਈ ਜਾਂਦੇ ਹੋ। ਸਭ ਨੇ ਵਿਰੋਧ ਕੀਤਾ ਸੀ ਉਦੋਂ ਇਹ ਚੀਜ਼ ਦਾ, ठीक है, सब ने गल चुकी सी, लोगों ने बहुत गालां कड्ढियां सी, तूं ऐं करदा तूं यूं करदा, पर लोग हुण भुल गए, हुण लोकां नूं याद नहीं रह गई वो गल। बहुत याददाश्त कमजोर है, छेती भुल जाने हो वीर मेरे। टू पाक दीयां गल्लां तां करी गए, टू पाक नाल कदों पुलिस वेख ली किसी ने? टू पाक पुलिस दीयां सिक्योरिटियां च नहीं घुमदा सी, जे तां पंगा लिया सी पिओां नाल, ठीक है, जे एडी जुरत सी फिर आपदे दम ते रहिंदा ना, ठीक है, पुलिस दी कुच्छां क्यों मरदा ही जाके, पुलिस वालियां दे लीडरां दे पैरां च क्यों वजदा ही जाके? फिर एडा ही अणखी सी, एडा ही ओहदा सी, लड़दा फिर आके बंदे नाल। ओहनूं सुनेहा लवाया सी ना कि तैनूं मारांगे। 2 करोड़ रुपये दी ऑफर दित्ती सी ਉਹਨੇ ਮੈਨੂੰ ਵਿੱਕੀ ਮਿੱਡੂ ਖੇੜੇ ਦੇ ਮਰਨ ਤੋਂ ਬਾਅਦ, ਜਦੋਂ ਉਹਦਾ ਨਾਂ ਖੁੱਲ ਗਿਆ ਸੀ ਇਲੈਕਸ਼ਨਾਂ ਦੇ ਵਿੱਚ, ਜਦੋਂ ਇਹਦੇ ਇਲੈਕਸ਼ਨ ਸੀ। ਮੁੱਖ ਦੋਸ਼ੀ ਸੀ ਸਾਡੇ ਭਰਾਵਾਂ ਦੇ ਨੁਕਸਾਨ ਹੋਣ 'ਚ, ਸਾਡੇ 2 ਭਰਾਵਾਂ ਦੇ ਕਤਲ ਹੋਣ 'ਚ ਇਹਦਾ ਇੰਡਾਇਰੈਕਟਲੀ ਡਾਇਰੈਕਟਲੀ ਕਿਤੇ ਨਾ ਕਿਤੇ ਹੱਥ ਸੀ। ਸ਼ਰੇਆਮ ਮੈਨੂੰ ਪਤਾ ਸੀ ਇਹ ਚੀਜ਼ ਹੋਣੀ ਹੈ, ਪਰ ਇਹਨੇ ਆਪਦੇ ਗਾਣਿਆਂ ਵਾਲੇ ਅਕਸ ਨੂੰ, ਇਹਨੇ ਆਪਦੀ ਗਾਣਿਆਂ ਵਾਲੀ ਇਮੇਜ ਨੂੰ ਸੱਚਾ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜਿਹੜੀਆਂ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ ਤੋਂ, ਕਾਨੂੰਨ ਤੋਂ ਵੀ ਬਹੁਤ ਵੇਟ ਵੀ ਕੀਤੀ, ਉਮੀਦ ਵੀ ਕੀਤੀ ਵੀ ਤਾਂ ਕਿ ਕਾਨੂੰਨ ਜਾਂ ਜਸਟਿਸ ਇਹਨੂੰ ਕੋਈ ਸਜ਼ਾ ਦੇਵੇ, ਕੁਛ ਹੋਵੇ, ਪਰ ਨਹੀਂ, ਕਿੱਥੇ। ਤੁਹਾਨੂੰ ਪਤਾ ਹੈ ਗਰੀਬਾਂ ਲਈ ਹੈ ਕਾਨੂੰਨ, ਆਮ ਬੰਦਿਆਂ ਲਈ ਕਾਨੂੰਨ ਹੈ। ਇਹਨਾਂ ਏਡੇ ਏਡੇ ਲੀਡਰਾਂ ਦੇ ਦੋਸਤਾਂ ਨੂੰ, ਏਡੇ ਏਡੇ ਵੱਡੇ ਅਫਸਰਾਂ ਦੇ, ਮਿਨਿਸਟਰਾਂ ਦੇ ਮੁੰਡਿਆਂ ਦੇ ਦੋਸਤਾਂ ਨੂੰ ਨਹੀਂ ਕੋਈ ਕਾਨੂੰਨ ਕੁਛ ਕਹਿ ਸਕਦਾ ਹੈ। ਇਹਨਾਂ ਦੀ ਸਭ ਜਾਇਜ਼ ਹੈ, ਸਭ ਕ੍ਰਾਈਮ ਵੀ ਕਰ ਸਕਦੇ ਆ, ਸਭ ਕ੍ਰਾਈਮ ਕਰਕੇ ਸ਼ਰੇਆਮ ਖੁੱਲ੍ਹਾ ਘੁੰਮ ਵੀ ਸਕਦੇ, ਇਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਹੈ। ਫਿਰ ਸਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ। ਜਿਹੜੀ ਆਪਸ਼ਨ ਸੀਗੀ ਅਸੀਂ ਉਹ ਕੀਤਾ, ਅਸੀਂ ਆਪ ਹਥਿਆਰ ਚੱਕੇ ਤੇ ਅਸੀਂ ਆਪ ਆਪਦਾ ਬਦਲਾ ਲੈ ਲਿਆ। ਅਸੀਂ ਜਸਟਿਸ ਦੇਤਾ ਸਾਨੂੰ ਜੋ ਸਹੀ ਲੱਗਦਾ ਸੀ, ਜੋ ਇਹਦੇ ਨਾਲ ਹੋਣੀ ਚਾਹੀਦੀ ਸੀ ਅਸੀਂ ਕਰਤੀ। ਹੁਣ ਅਸੀਂ ਸਹੀ ਕੀਤਾ, ਗਲਤ ਕੀਤਾ, ਜੋ ਸਾਡੇ ਦਿਲ 'ਚ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਜਾਣੀ ਜਾਣਦਾ, ਉਹਨੂੰ ਸਭ ਦੇ ਮਨ ਦੀਆਂ ਪਤਾ ਨੇ, ਸਾਡੀਆਂ ਵੀ, ਤੁਹਾਡੀਆਂ ਵੀ, ਸਾਰਿਆਂ ਦੀਆਂ ਵੀ। ਅਸੀਂ ਉਸ ਮਹਾਰਾਜ ਦੇ ਅਕਾਲ ਪੁਰਖ ਦੇ ਅੱਗੇ ਸਿਰ ਝੁਕਾਉਣੇ ਆ। ਸਾਨੂੰ ਉਹਦੀ ਅਦਾਲਤ 'ਚ ਜੋ ਵੀ ਸਜ਼ਾ ਮਿਲੂਗੀ ਅਸੀਂ ਉਹਦੀ ਰਜਾ 'ਚ ਰਾਜੀ ਹਾਂ। ਸਾਨੂੰ ਹੋਰ ਕਿਸੇ ਦੁਨਿਆਵੀ ਅਦਾਲਤ ਤੋਂ ਜਾਂ ਕਿਸੇ ਜਸਟਿਸ ਸਿਸਟਮ ਤੋਂ ਕੋਈ ਜਸਟਿਸ ਦੀ ਉਮੀਦ ਹੈ ਨਹੀਂ ਗੀ। ਉਸੇ ਮਹਾਰਾਜ ਦੇ ਅੱਗੇ ਸਿਰ ਝੁਕਦਾ, ਜੋ ਉਹ ਕਹੂਗਾ, ਜੋ ਉਹ ਕਰੂਗਾ ਸਾਨੂੰ ਮਨਜ਼ੂਰ ਹੈ। ਅਸੀਂ ਜੋ ਕਰਨਾ ਸੀ ਅਸੀਂ ਕਰਤਾ। ਉਹ ਮਹਾਰਾਜ ਨੂੰ ਸਭ ਪਤਾ ਹੈ ਕਿਉਂ ਹੋਇਆ, ਕਿਵੇਂ ਹੋਇਆ, ਕਦੋਂ ਹੋਇਆ। ਹੁਣ ਗੱਲ ਆਪਣੀ ਮੁੱਕਦੀ ਗੱਲ ਵੀ ਇਹ, ਅੱਜ ਵੀਡੀਓ ਬਣਾਉਣੀ ਆਪਾਂ ਨੂੰ ਇਹਦਾ ਕੋਈ ਇੱਕ ਸਪੈਸ਼ਲ ਮਕਸਦ ਹੈ। ਵੀਡੀਓ ਆਪਾਂ ਨੂੰ ਇਸ ਕਰਕੇ ਬਣਾਉਣੀ ਪੈ ਰਹੀ ਹੈ ਕਿ ਯਾਰ ਸਾਨੂੰ ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਸਾਨੂੰ ਜਿੰਨਾ ਮਰਜ਼ੀ ਮਾੜੇ ਕਹੀ ਜਾਓ, ਅਸੀਂ ਮਾੜੇ ਹਾਂ, ਸਾਨੂੰ ਮਾੜੇ ਰਹਿਣ ਦਿਓ। ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਠੀਕ ਹੈ ਜੀ। ਚੰਗਾ ਬਣ ਬਹੁਤ ਦੇਖ ਲਿਆ, ਚੰਗੇ ਬੰਦਿਆਂ ਦੇ ਘਰ ਜਾੜ ਦਿੰਦੇ ਆ ਲੋਕ, ਮਾੜਿਆਂ ਨਹੀਂ ਕੋਈ ਝਾਕਦਾ ਵੀ ਨਹੀਂ। ਹੁਣ ਮਾੜੇ ਆ, ਕੋਈ ਗੱਲ ਨਹੀਂ, ਸਾਨੂੰ ਮਾੜੇ ਹੀ ਰਹਿਣ ਦਿਓ। ਅਸੀਂ ਬਹੁਤ ਚੰਗੇ ਬਣ ਵੇਖਿਆ ਪਹਿਲਾਂ। ਗੱਲ ਮੁੱਕਦੀ ਵੀਰ ਮੇਰੇ ਇਹ ਹੈ ਵੀ ਦੁੱਖ ਜਿਹੜੀ ਚੀਜ਼ ਦਾ ਹੋ ਰਿਹਾ ਵੀ ਜਿਹੜੇ ਲੋਕ ਇਹਨੂੰ ਸਿੱਧੂ ਨੂੰ ਮਰਨ ਤੋਂ ਬਾਅਦ, ਉਹੀ ਲੋਕ ਜਿਹੜੇ ਸਿੱਧੂ ਨੂੰ ਜਿਉਂਦੇ ਇਹਨੂੰ ਗਾਲਾਂ ਕੱਢਦੇ ਰਹੇ ਆ ਸਾਰੇ। 95% ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ, ਤੂੰ ਗੱਦਾਰ ਐ, ਤੂੰ ਐਂ ਕਰਤਾ, ਤੂੰ ਇਉਂ ਕਰਤਾ, ਤੂੰ ਪੰਜਾਬੀਆਂ ਨਾਲ ਧੋਖਾ ਕੀਤਾ। ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ 'ਚ ਕਿਹੜੇ ਕਿਹੜੇ ਕਾਰਨ ਸੀ ਜਿੰਨੀਆਂ ਗੱਲਾਂ ਤੋਂ ਗਾਲਾਂ ਕੱਢਦੇ ਰਹੇ ਆ। ਸਭ ਨੂੰ ਪਤਾ ਇਹ ਚੀਜ਼ਾਂ, ਠੀਕ ਹੈ। ਉਹਦੇ ਮਰਨ ਤੋਂ ਬਾਅਦ ਉਹ ਚੰਗਾ ਹੋ ਗਿਆ, ਸੱਚਾ ਹੋ ਗਿਆ, ਠੀਕ ਹੈ। ਇੱਕੋ ਦਮ ਹੀ ਲੋਕਾਂ ਦੀ ਸੋਚ ਹੀ ਬਦਲ ਗਈ ਉਹਨੂੰ ਲੈ ਕੇ। ਕਿਉਂ ਵੀ ਕੋਈ ਜਜ਼ਬਾਤੀ ਵੀਡੀਓ ਆ ਗਈਆਂ, ਉਹਦੇ ਘਰਦਿਆਂ ਦੀਆਂ ਇਮੋਸ਼ਨਲ ਵੀਡੀਓਜ਼ ਆ ਗਈਆਂ। ਕਿਸੇ ਵੀ ਘਰ ਦਾ ਕੋਈ ਜੀਅ ਤੁਰਦਾ ਨਾ, ਜਦੋਂ ਕਿਸੇ ਵੀ ਘਰ ਦਾ ਕੋਈ ਪਰਿਵਾਰ ਦਾ ਜੀਅ ਮਰਦਾ, ਘਰਾਂ 'ਚ 70 ਵਿਸ਼ੇ ਹੁੰਦੇ ਆ, ਮਾਹੌਲ ਇਹੋ ਜਿਹਾ ਹੀ ਹੁੰਦਾ ਵੀਰ ਮੇਰੇ। ਤੁਹਾਨੂੰ ਨਹੀਂ ਪਤਾ ਹੈ ਸਿੱਧੂ ਨੇ ਕਿੰਨੇ ਘਰਾਂ ਦਾ ਪਹਿਲਾਂ ਇਹ ਹਾਲ ਕੀਤਾ। ਉਹ ਗੱਲਾਂ ਤੁਹਾਡੇ ਮੂਹਰੇ ਨਹੀਂ ਆਈਆਂ। ਪਾਵਰਫੁਲ ਬੰਦਿਆਂ ਦੇ ਕਸੂਰ ਮੂਹਰੇ ਨਹੀਂ ਆਉਂਦੇ, ਇਤਿਹਾਸ ਗਵਾਹ ਹੈ। ਆਮ ਬੰਦਿਆਂ ਦੇ ਕਸੂਰ ਹੀ ਮੂਹਰੇ ਆਉਂਦੇ ਆ। ਇਹਨੇ ਪਤਾ ਨਹੀਂ ਕਿੰਨੇ ਘਰਾਂ 'ਚ 70 ਵਿਛਾਏ ਆ। ਸਾਨੂੰ ਸਾਡੇ ਘਰੇ 70 ਵੇਖਣੇ ਪਏ ਆ, ਤੇ ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ ਤੇ
ਵੀ ਇਹਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਆਉਂਦੀ ਹੀ ਆਉਂਦੀ ਸੀ। ਸਾਡੀ ਥਾਂ ਤੇ ਆ ਕੇ ਵੇਖੋ, ਕਿਸੇ ਬੰਦੇ ਦਾ ਰੋਲ ਹੋਵੇ ਤੁਹਾਨੂੰ ਤੁਹਾਡੇ ਘਰ 'ਚ ਉਹ ਕੁਛ ਵਿਖਾਉਣ ਨੂੰ, ਭਰਾ ਦੀ ਜਾਨ ਗਈ ਹੋਵੇ ਤੇ ਉਹਦੇ ਵਿੱਚ ਨਾ ਜੁੜਦਾ ਹੋਵੇ ਜਿਨ੍ਹਾਂ ਬੰਦਿਆਂ ਦਾ, ਉਹ ਬੰਦੇ ਸ਼ਰੇਆਮ ਘੁੰਮ ਰਹੇ ਹੋਣ, ਪੁਲਿਸ ਦੀਆਂ ਸਿਕਿਉਰਟੀਆਂ 'ਚ ਘੁੰਮ ਰਹੇ ਹੋਣ, ਮਿਨਿਸਟਰਾਂ ਨਾਲ ਘੁੰਮ ਰਹੇ ਹੋਣ, ਮੌਜੂਦਾ ਸਰਕਾਰ 'ਚ ਉਹਨਾਂ ਦਾ ਪੂਰਾ ਹੱਥ ਹੋਵੇ, ਸੀਐਮ ਨੂੰ ਉਹ ਐਂ ਕਹਿਣ ਵੀ ਸਾਡਾ ਭਰਾ ਹੈ, ਠੀਕ ਹੈ ਜੀ। ਤੇ ਫਿਰ ਉਹ ਗਾਣਿਆਂ 'ਚ ਵੀ ਇਹੋ ਜਿਹੀ ਟੌਂਟਬਾਜ਼ੀ ਕਰੇ ਵੀ ਸ਼ਰੇਆਮ ਹੀ ਵੀ ਮੇਰਾ ਕੀ ਕਰ ਲਿਆ, ਮੇਰਾ ਕੀ, ਮੈਂ ਜੋ ਕਰਨਾ ਸੀ ਮੈਂ ਕਰਤਾ, ਇਹੋ ਜਿਹੀਆਂ ਗੱਲਾਂ, ਠੀਕ ਹੈ, ਟੌਂਟਬਾਜ਼ੀ। ਸਾਡੀ ਥਾਂ ਤੇ ਆ ਕੇ ਸੋਚੋ ਵੀਰ ਮੇਰਿਓ, ਤੁਸੀਂ ਸਾਡੀ ਥਾਂ ਤੇ ਹੁੰਦੇ ਤੁਸੀਂ ਕੀ ਕਰਦੇ? ਤੁਹਾਡੇ ਨਾਲ ਐਂ ਹੋਈ ਹੁੰਦੀ, ਤੁਹਾਡਾ ਬੇਕਸੂਰ ਭਰਾ ਜਿਸ ਤੇ ਇੱਕ ਵੀ ਕੋਈ ਪਰਚਾ ਨਹੀਂ ਰਿਹਾ ਅਜੇ ਤੱਕ, ਜਿਹਨੇ ਕਿਸੇ ਨੂੰ ਕਦੇ ਮਾਰਿਆ ਨਹੀਂ, ਠੀਕ ਹੈ, ਸਿਰਫ ਉਹਦਾ ਥੋੜਾ ਬਹੁਤ ਮਸ਼ਹੂਰ ਸੀ, ਕਿਸੇ ਵੀ ਗੱਲਾਂ ਕਰਕੇ ਪੋਪੂਲਰ ਸੀ ਸੋਸ਼ਲ ਮੀਡੀਆ ਤੇ ਜਾਂ ਕੁਛ, ਉਹਨਾਂ ਚੀਜ਼ਾਂ ਦਾ ਫਾਇਦਾ ਲੈਣ ਨੂੰ ਕੁਛ ਸਾਡੇ ਐਂਟੀਆਂ ਨੇ ਤੇ ਨਾਲ ਇਹੋ ਜਿਹੇ ਬੰਦਿਆਂ ਨੇ ਰਲ ਕੇ ਕਈ ਚੀਜ਼ਾਂ ਮਿਕਸਅਪ ਹੋ ਗਈਆਂ। ਇਕੱਲਾ ਇਹਦਾ ਰੀਜ਼ਨ ਨਹੀਂ ਸੀ, ਕੁਛ ਹੋਰ ਰੀਜ਼ਨ ਸੀ, ਕਈ ਚੀਜ਼ਾਂ, 2-3-4 ਚੀਜ਼ਾਂ ਇਕੱਠੀਆਂ ਪਾਈਲਅਪ ਹੋ ਗਈਆਂ ਜਿਹਦੇ ਕਰਕੇ ਉਹ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ। ਪਰ ਵਿੱਚ ਇਹਦਾ ਵੀ ਹਿੱਸਾ ਸੀਗਾ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਪਰ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਨਾਲ ਜੋੜ ਰਹੇ ਹੋ ਜਾਂ ਪੰਜਾਬ ਦੇ ਯੋਧਿਆਂ ਨਾਲ ਜੋੜ ਰਹੇ ਹੋ, ਆਪਾਂ ਉਹ ਚੀਜ਼ ਤੇ ਗੱਲ ਕਰਨ ਨੂੰ ਅੱਜ ਵੀਡੀਓ ਬਣਾ ਰਹੇ ਹਾਂ। ਸਾਡੀਆਂ ਪਰਸਨਲ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਵੀ ਇਹਦਾ ਕੀ ਕਸੂਰ ਸੀ ਜਾਂ ਨਹੀਂ, ਪਰ ਗੱਲ ਜਿਹੜੀ ਇਹ ਮੇਨ ਗੱਲ ਕਰਨ ਵਾਲੀ ਹੈ, ਜਿਹੜਾ ਤੁਸੀਂ ਇਹਨੂੰ ਸਿੱਖ ਸ਼ਹੀਦਾਂ ਨਾਲ ਜਾਂ ਕੌਮੀ ਯੋਧਿਆਂ ਦੇ ਬਰਾਬਰ ਪਾਤਾ, ਵੀਰ ਮੇਰੇ ਇਹ ਹੱਕਦਾਰ ਨਹੀਂ ਸੀ ਉਸ ਚੀਜ਼ ਦਾ। ਤੁਸੀਂ ਇਹਨੂੰ ਸਿੱਖ ਯੋਧਿਆਂ ਨਾਲ, ਸ਼ਹੀਦਾਂ ਨਾਲ ਬਹਾ ਕੇ ਸਿੱਖ ਯੋਧਿਆਂ ਦੀ ਵੀ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਨੇ ਵਾਕਈ ਕੌਮ ਲਈ ਕੁਛ ਕੀਤਾ, ਜਿਨ੍ਹਾਂ ਨੇ ਘਰ ਛੱਡਿਆ, ਜਿਨ੍ਹਾਂ ਨੇ ਧੱਕੇ ਖਾਧੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਵੀ ਇੱਜ਼ਤ ਘਟਾਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੱਖ ਦੀ ਲਾਹਨਤ ਹੈ ਤੁਹਾਨੂੰ। ਅਗਲੀਆਂ ਮੇਰੀਆਂ ਕੁਛ ਗੱਲਾਂ ਸੁਣ ਲਿਓ, ਜੇ ਉਹਨਾਂ 'ਚ ਕੋਈ ਗੱਲ ਗਲਤ ਹੋਈ ਤਾਂ ਮੈਨੂੰ ਦੱਸਿਓ। ਤੁਸੀਂ ਆਪ ਵੀ ਇੱਕ ਵਾਰੀ ਸੋਚੋਗੇ ਜ਼ਰੂਰ ਵੀ ਯਾਰ ਕਿਹੜੇ ਬੰਦੇ ਨੂੰ ਸ਼ਹੀਦ ਕਹੀ ਗਏ, ਕਿਹੜੇ ਬੰਦੇ ਲਈ ਇਨਸਾਫ ਮੰਗੀ ਗਏ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ ਜਿਹੜਾ ਏਡੀ ਉੱਚੀ ਥਾਂ ਤੇ ਬੈਠਾ ਸੀ ਜਾਂ ਜਿਹਦੇ ਏਡੇ ਏਡੇ ਸੰਬੰਧ ਸੀ। ਜੇ ਇਹ ਕੌਮ ਦਾ ਬਾਕੀ ਦਰਦੀ ਹੁੰਦਾ, ਇਹ ਕੌਮ ਦਾ ਪਤਾ ਹੀ ਨਹੀਂ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ। ਇੰਨੀ ਇਹਦੀ ਪਹੁੰਚ ਸੀ, ਇਹਦੇ ਲਈ ਸਭ ਕੁਛ ਪੋਸੀਬਲ ਸੀਗਾ, ਪਰ ਇਹਨੇ ਕਦੇ ਕੀਤਾ ਨਹੀਂ। ਸਿੱਖ ਕੌਮ ਦਾ ਸਿਰ ਨੀਵਾਂ ਜ਼ਰੂਰ ਕਰਾਇਆ ਬਹੁਤ ਥਾਵਾਂ ਤੇ। ਕੁਛ ਗੱਲਾਂ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਇਹ ਕੋਈ ਗੱਲਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਗੱਲਾਂ ਕਰਕੇ ਅਸੀਂ ਮਾਰਤਾ, ਪਰ ਮੈਂ ਤੁਹਾਨੂੰ ਉਹਦੇ ਕਿਰਦਾਰ ਨਾਲ ਵਾਕਿਫ ਕਰਾਉਣਾ ਚਾਹੁੰਦਾ। ਮੈਂ ਤੁਹਾਨੂੰ ਪਿਛਲੀਆਂ ਕੁਛ ਘਟਨਾਵਾਂ ਯਾਦ ਕਰਾਉਣਾ ਚਾਹੁੰਦਾ, ਕੁਛ ਮੈਂ ਤੁਹਾਨੂੰ ਉਹ ਬੰਦੇ ਦੇ ਦੋਸਤ ਯਾਦ ਕਰਾਉਣਾ ਚਾਹੁੰਦਾ। ਤੁਸੀਂ ਉਦੋਂ ਬਾਅਦ ਆਪ ਹੀ ਸਿੱਟਾ ਕੱਢ ਲਿਓ ਵੀ ਉਹ ਕਿੱਡਾ ਕੁ ਯੋਧਾ ਸੀ ਤੇ ਉਹਨੇ ਕਿੱਡੀ ਉਹਦੀ ਚੰਗੀ ਸੋਚ ਸੀ ਤੇ ਉਹਨੇ ਆਪਦੀ ਸੰਗਤ ਕਿੰਨੀ ਕੁ ਸੋਚ ਸਮਝ ਕੇ ਚੁਣੀ ਸੀ। ਜਿਹੜੇ ਬੰਦਿਆਂ ਨਾਲ ਉਹਦੀ ਸੰਗਤ ਸੀ, ਜਿਨ੍ਹਾਂ ਨਾਲ ਉਹ ਉੱਠਦਾ ਬਹਿੰਦਾ ਸੀ, ਸ਼ਰਾਬਾਂ ਪੀਂਦਾ ਸੀ, ਖਾਂਦਾ ਪੀਂਦਾ, ਭੰਗੜੇ ਪਾਉਂਦਾ ਸੀ, ਉਹ ਬੰਦੇ ਕਿਹੋ ਜਿਹੇ ਸੀ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਪਿਛੋਕੜ ਸੀ। ਬਹੁਤ ਅਫਸਰ, ਬਹੁਤ ਲੀਡਰਾਂ ਦੇ ਨਾਂ ਆਉਂਦੇ ਨੇ ਇਹ ਚੀਜ਼ 'ਚ। ਕਾਂਗਰਸ ਦਾ ਤਾਂ ਸਾਰੀ ਦੇ ਇਤਿਹਾਸ ਤੁਹਾਨੂੰ ਪਤਾ, ਸਾਰੀ ਕਾਂਗਰਸ ਹੀ ਸਿੱਧੂ ਦੇ ਬਹੁਤ ਨੇੜੇ ਸੀ। ਉਹੀ ਸਿੱਧੂ ਆ ਜਿਹੜਾ ਉਸ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਦਿਨ ਰਾਤ ਲੱਗਿਆ ਹੋਇਆ ਸੀ। ਏਡੇ ਜੇ ਇਹ ਬਾਗੀ ਸੀ, ਏਡੇ ਜੇ ਸਿੰਘ ਸੀ, ਇਹ ਭੁੱਲ ਕਿਉਂ ਗਿਆ ਉਹ ਚੀਜ਼ਾਂ ਯਾਰ? ਹੈ ਸਿੰਘ ਦਾ ਬਾਈ ਜੀ ਇੱਕ ਆਪਦੀ ਨਿੱਕੀ ਜਿਹੀ ਗੱਲ ਮੂੰਹੋਂ ਕੱਢੀ ਪੂਰੀ ਕਰਨ ਕਰਕੇ ਸਾਰੀ ਉਮਰ ਜੇਲ੍ਹਾਂ 'ਚ ਕੱਟ ਦਿੰਦੇ ਆ। ਐ ਨਹੀਂ ਵੀ ਕੋਈ ਆਪਦੀ ਗਲਤੀ ਫੜੀ ਗਈ, ਕੋਈ ਆਪਦਾ ਕੇਸ ਖੁੱਲਦਾ ਹੋਵੇ ਤੇ ਜਦ ਹੀ ਕਾਂਗਰਸ 'ਚ ਰਾਜ ਹੋ ਤੇ ਜਦ ਹੀ ਕੋਈ ਮਤਲਬ ਨਹੀਂ। ਅਸੂਲਾਂ ਨਾਲ ਵੀ ਅਸੂਲ ਸਾਲ ਬਾਅਦ 'ਚ ਦੇਖਾਂਗੇ, ਮੌਕੇ ਦੀ ਦੇਖੋ। ਇਹਨਾਂ ਬੰਦਿਆਂ ਦੀ ਸ਼ਹੀਦ ਦੱਸਦੇ ਹੁੰਦੇ ਹੈ। ਕੋਈ ਬੰਦੇ ਦਾ ਕਰੈਕਟਰ ਤਾਂ ਵੇਖ ਲਓ, ਬਿਨਾਂ ਇੰਨੀਆਂ ਵੀ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਉਹੀ ਸਿੱਧੂ ਆ ਵੀਰ ਮੇਰੇ, ਉਹ SYL ਤੇ ਗਾਣੇ ਤੇ ਗਾਈ ਜਾਂਦਾ। ਠੀਕ ਹੈ ਬਾਈ, ਬਹੁਤ ਸੋਹਣਾ ਗਾਣਾ ਕੱਢਿਆ। ਗਾਣੇ ਬਾਗੀਆਂ ਦੇ ਚੱਲਦੇ ਹੁੰਦੇ ਵੀਰ ਮੇਰੇ, ਉਹ ਗਾਣੇ ਵੀ ਕਦੇ ਟੌਪਾਂ ਦੇ ਚੱਲੇ ਆ, ਕਦੇ ਲੀਡਰਾਂ ਦੇ ਗਾਣੇ ਵੀ ਚੱਲੇ ਆ। ਮੈਂ ਕਦੇ ਇੱਧਰ ਤੇ ਕਦੇ ਉੱਧਰ ਵੀ, ਮੈਨੂੰ ਕਿਸੇ ਨਾਲ ਕੋਈ ਨਹੀਂ, ਮੇਰਾ ਆਪਦਾ ਫਾਇਦਾ ਵੇਖਣਾ ਤੇ ਮੈਂ ਬਹੁਤ ਤਗੜਾ ਪਾਲਛੀ ਹਾਂ। ਫਿਰ ਥੋੜੀ ਗਾਣੇ ਚੱਲਦੇ ਸੀ, ਠੀਕ ਹੈ, ਗਾਣੇ ਬਾਗੀਆਂ ਦੇ ਚੱਲਣੇ ਹੁੰਦੇ ਆ। ਇਹ ਉਹੀ ਸਿੱਧੂ ਆ ਵੀਰ ਮੇਰੇ, SYL ਦਾ ਗਾਣਾ ਤਾਂ ਗਾਈ ਗਿਆ। SYL ਨਹਿਰ ਜਿਹੜੇ ਪਰਿਵਾਰ ਨੇ ਕੱਢੀ ਸੀ, ਉਹਨਾਂ ਨੂੰ ਜਿਤਾਉਣ ਵਾਸਤੇ ਤੂੰ ਦਿਨ ਰਾਤ ਜ਼ੋਰ ਮਾਰੀ ਜਾਂਦਾ। ਉੱਥੇ ਨਹੀਂ ਜਾ ਕੇ ਕਦੇ ਗੱਲ ਕੀਤੀ ਵੀ ਬਾਈ SYL ਪੰਜਾਬ ਲਈ ਮਾੜੀ ਆ ਜਾਂ ਪੰਜਾਬ ਦਾ ਤੁਸੀਂ ਚੋਰੀ ਕਰ ਰਹੇ ਹੋ ਪਾਣੀਆਂ ਦੀ। ਉੱਥੇ ਨਹੀਂ ਗੱਲ ਕੀਤੀ। ਗਾਣਿਆਂ 'ਚ ਬਸ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਣਾ ਹੁੰਦਾ। ਪਰ ਜਿਹੜਾ ਸਹੀ ਆ ਉਹਦੇ ਨਾਲ ਖੜਿਆ ਸੀ ਜਿਹੜਾ ਬੰਦਾ, ਉਸ ਦੀਪ ਸਿੱਧੂ ਦੇ ਜਿੱਦਾਂ ਸੰਸਕਾਰ ਸੀ ਨਾ ਵੀਰ ਮੇਰੇ, ਜਿੱਦਾਂ ਸਾਰਾ ਪੰਜਾਬ ਗਮ 'ਚ ਡੁੱਬਿਆ ਹੋਇਆ ਸੀ, ਉਸੇ ਟਾਈਮ ਸਿੱਧੂ ਨੇ ਬਲਕਾਰਨ ਖੀਰੇ ਦਾ ਖਾੜਾ ਲਵਾਇਆ ਹੋਇਆ ਸੀ ਮਾਨਸੇ। ਉੱਧਰ ਵੀ ਸ਼ਰਾਬ ਪੀ ਨੱਚਦਾ ਰਿਹਾ ਇਹ ਖਾੜੇ